ਵੀਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਡਾਕਟਰ ਸਾਹਿਬ ਅੱਗੇ ਘੁੰਮਣ ਸਾਹਿਬ ਲਿਖਦੇ ਹਨ, ਆਓ ਰੱਬ ਤੋਂ ਮੰਗੀਏ ਕਿ ਸਿੱਖਾਂ ਦੀ ਇਸ ਤਰ੍ਹਾਂ ਨਸਲਕੁਸ਼ੀ ਕਰਨ ਵਾਲਿਆਂ ਨੂੰ ਉਹ ਉਦੋਂ ਤੱਕ ਜਿੰਦਾ ਰੱਖੇ ਜਦੋਂ ਤੱਕ ਸਿੱਖ ਕੌਮ ਇਹਨਾਂ ਮੌਤ ਦੇ ਵਣਜਾਰੇ ਕਾਤਲਾਂ ਨੂੰ ਇਹਨਾਂ ਦੇ ਬੰਦੇ ਗੁਨਾਹਾਂ ਦੀ ਸਜ਼ਾ ਨਾ ਦੇ ਲਵੇ। ਮੁਗਲਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋਹਾਂ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਸ਼ਹੀਦ ਕੀਤਾ। ਸਿੱਖਾਂ ਨੇ ਮੁਗਲੀਆਂ ਰਾਜ ਦੀ ਜੜ ਪੁੱਟ ਕੇ ਰੱਖ ਦਿੱਤੀ। ਹਿੰਦੂ ਸਰਕਾਰ ਨੇ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ 1.5 ਲੱਖ ਤੋਂ ਜ਼ਿਆਦਾ ਪੁੱਤਰ ਪੁੱਤਰੀਆਂ ਨੂੰ ਸ਼ਹੀਦ ਕੀਤਾ ਹੈ। ਮੈਨੂੰ ਦੱਸਣ ਦੀ ਲੋੜ ਨਹੀਂ, ਇਤਿਹਾਸ ਆਪਣੇ ਆਪ ਹੀ ਸ਼ਾਦੀ ਦਿੰਦਾ ਹੈ ਕਿ ਇਸ ਹਿੰਦੂ ਸਾਮਰਾਜ ਦਾ ਸਿੱਖਾਂ ਹੱਥੋਂ ਅੰਤ ਹੋਣਾ ਨਿਸ਼ਚਿਤ ਹੈ। ਹਿੰਦੂ ਸਰਕਾਰ ਕੰਧ ਤੇ ਲਿਖਿਆ ਪੜ ਸਕਦੀ ਹੈ, ਖਾਲਿਸਤਾਨ ਜਿੰਦਾਬਾਦ। ਹਰ ਇੱਕ ਦੇ ਦਿਲ ਵਿੱਚ ਖਾਲਿਸਤਾਨ ਦਾ ਜਜ਼ਬਾ ਹਮੇਸ਼ਾ ਜਿਉਂਦਾ ਰਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘੁੰਮਣ ਸਾਹਿਬ ਨੇ ਅਖੀਰ 'ਚ ਫਿਰ ਸਾਡੇ ਲਈ ਫਰਜ਼ ਆਇਦ ਕੀਤੇ ਔਰ ਉਹਨਾਂ ਨੇ ਬੜੇ ਅੱਛੇ ਅੰਦਾਜ਼ ਦੇ ਵਿੱਚ ਅਸੀਂ ਰੱਬ ਤੋਂ ਹਮੇਸ਼ਾ ਦੁਸ਼ਮਣ ਦਾ ਜਿਹੜਾ ਜਿਵੇਂ ਉਹਨਾਂ ਨੇ ਮੰਗਿਆ ਕਿ ਜੀ ਉਹਨਾਂ ਨੂੰ ਉਮਰ ਦਰਾਜ਼ ਕਰੇ ਰੱਬ। ਉਮਰ ਦਰਾਜ਼ ਇਸ ਲਈ ਨਹੀਂ ਕਿ ਉਹ ਡਿਜ਼ਰਵ ਕਰਦੇ ਨੇ ਜੀ, ਇਸ ਲਈ ਕਿ ਕਿਤੇ ਕੁਦਰਤੀ ਮੌਤ ਨਾ ਮਰਨ, ਤਾਂ ਕਿ ਸਿੱਖਾਂ ਦੀ ਹਿਸਟਰੀ 'ਚ ਇਹਦੀ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ ਕਿ ਭਾਈ ਉਹਨਾਂ ਨੇ ਕੁਕਰਮ ਕੀਤੇ, ਮਾੜੇ ਕੰਮ ਕੀਤੇ, ਜ਼ੁਲਮ ਕੀਤੇ ਔਰ ਸਿੱਖਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਜੀ। ਔਰ ਇਹੀ ਗੱਲ ਕੱਲ੍ਹ ਦੇ ਦੀਵਾਨ 'ਚ ਯੂਨੀਵਰਸਿਟੀ ਵੀ ਮੈਂ ਸੰਗਤ ਨੂੰ ਸੰਬੋਧਿਤ ਹੁੰਦਿਆਂ ਕਹੀ ਸੀ ਜੀ ਕਿ ਵੀ ਅਸੀਂ ਸ਼ਹੀਦ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਇਹਨਾਂ ਦੇ ਹਮੇਸ਼ਾ ਦੇਣਦਾਰ ਰਵਾਂਗੇ। ਇਹਨਾਂ ਨੇ ਸਾਨੂੰ ਉਹ ਮਾਣ ਦਿੱਤਾ ਹੈ ਕੌਮ ਨੂੰ ਜੀ ਕਿ ਜੇ ਇਹੀ ਇੰਦਰਾ ਗਾਂਧੀ ਭਾਵੇਂ ਕੋੜ ਨਾਲ ਮਰ ਜਾਂਦੀ 2 ਮਹੀਨੇ ਬਾਅਦ, 4 ਮਹੀਨੇ ਬਾਅਦ ਜੀ, ਵਿਸ਼ਵਾਸ ਵਾਲੇ ਤਾਂ ਕਹਿੰਦੇ ਕਿ ਭਾਈ ਉਹਨੇ ਗੁਰੂ ਦੇ ਘਰ ਤੇ ਹਰਮੰਦਰ ਤੇ ਹਮਲਾ ਕੀਤਾ ਹੈ, ਸਜ਼ਾ ਯਾਫਤਾ ਹੋਈ। ਪਰ ਇਤਿਹਾਸ 'ਚ ਭਾਈ ਸੁੱਖਾ ਸਿੰਘ, ਮਹਤਾਬ ਸਿੰਘ ਦੀ ਨਿਆਂ ਸੰਗਤ ਤਾਂ ਨਹੀਂ ਸੀ ਹੋਣੀ ਜੀ। ਸੋ ਜੋ ਨਿਆਂ ਸੰਗਤ ਤਾਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਦਿਲਾਵਰ ਸਿੰਘ ਨੇ ਕੀਤੀ। ਸੋ ਇਹੀ ਨਿਆਂ ਸੰਗਤ ਤਾਂ ਮੰਗ ਕਰਦੀ ਹੈ ਕਿ ਜਿਹੜੇ ਇਸ ਕਿਸਮ ਦੇ ਵਾਰ ਕ੍ਰਿਮੀਨਲ ਨੇ ਉਹਨਾਂ ਨੂੰ ਖਾਲਸਾਈ ਅੰਦਾਜ਼ ਦੇ ਵਿੱਚ ਖਾਲਸਾ ਪੰਥ ਜਿਹੜਾ ਹੈ ਉਹ ਸਜ਼ਾ ਯਾਫਤਾ ਕਰੇ। ਔਰ ਨਾਲ ਹੀ ਉਹਨਾਂ ਨੇ ਸਾਨੂੰ ਸਾਡਾ ਹਿਸਟਰੀ ਦਾ ਜਿਹੜਾ ਕਿਰਦਾਰ ਵੀ ਯਾਦ ਕਰਵਾਇਆ ਜੀ ਕਿ 2 ਗੁਰੂ ਦੇ ਸਾਹਿਬਜ਼ਾਦੇ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ, ਇਹ ਮੁਗਲਿਆ ਹਕੂਮਤ ਦੀ ਸ਼ਹੀਦੀ ਇਹਨਾਂ ਦੀ ਕਰਨੀ ਜਿਹੜੀ ਆ ਉਹਨਾਂ ਦੇ ਜ਼ੁਲਮਾਂ ਦੀ ਸਖਰ ਸੀ ਜੀ। ਔਰ ਉਸ ਦਾ ਅਲਟੀਮੇਟਲੀ ਸਿੱਖਾਂ ਨੇ ਫਿਰ ਫਾਈਨਲ ਇਹ ਰਿਜ਼ੋਲਵ ਕੀਤਾ ਕਿ ਹੁਣ ਇਸ ਮੁਗਲਿਆ ਸਾਮਰਾਜ ਦੀ ਜੜ ਪੁੱਟ ਕੇ ਛੱਡਣੀ, ਔਰ ਉਹਨਾਂ ਨੇ ਪੁੱਟ ਕੇ ਛੱਡੀ ਜੀ। ਇਸੇ ਇਵੇਂ ਹੀ ਅਫਗਾਨਾਂ ਵੱਲੋਂ ਹਰਮੰਦਰ ਤੇ ਕੀਤਾ ਹਮਲਾ ਜੀ, ਘੱਲੂਘਾਰਾ ਵਰਤਾਇਆ। ਹਰਮੰਦਰ ਸਾਹਿਬ ਦਾ ਅਪਮਾਨ ਸਿੱਖਾਂ ਨੇ ਕਦੇ ਨਹੀਂ ਸਹਾਰਿਆ ਜੀ। ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਇਹ ਤਾਂ 1.5 ਲੱਖ ਸਾਡੀ ਕੌਮ ਦੇ ਪੁੱਤਰ ਪੁੱਤਰੀਆਂ ਮਾਰੇ ਨੇ ਇਸ ਹਕੂਮਤ ਨੇ ਜੀ। ਸੋ ਉਹ ਤਾਂ ਹਿਸਟਰੀ ਦੇ ਹਵਾਲੇ ਨਾਲ ਹੀ ਕਹਿ ਰਹੇ ਨੇ ਕਿ ਇਹ ਹਕੂਮਤ ਰਹਿ ਹੀ ਨਹੀਂ ਸਕਦੀ ਜੀ। ਪਰ ਇਹ ਗੱਲ ਸਿੱਖ ਕੌਮ ਨੂੰ ਯਾਦ ਕਰਨ ਦੀ ਹੈ ਕਿ ਮੁਗਲਿਆ ਔਰ ਅਫਗਾਨ ਹਕੂਮਤਾਂ ਦੀ ਜੜ ਪੁੱਟਣ ਦੇ ਲਈ ਕਿੰਨਾ ਤਰੱਦਦ, ਕਿੰਨੀ ਸਟਰਗਲ ਔਰ ਕਿੰਨਾ ਰਿਜ਼ੋਲਵ, ਕਿੰਨਾ ਜਿਹੜਾ ਸੰਘਰਸ਼ ਸਿੱਖਾਂ ਨੂੰ ਕਰਨਾ ਪਿਆ ਸੀ, ਪਰ ਉਹਦੇ 'ਚ ਕਾਮਯਾਬ ਹੋਏ ਸੀ। ਸੋ ਅੱਜ ਵੀ ਸਿਰਫ ਇਹ ਵਿਸ਼ਫੁਲ ਥਿੰਕਿੰਗ ਨਾਲ ਕਿ ਪੁਰਾਣੇ ਨਹੀਂ ਰਹੇ ਸੀ ਤੇ ਅਸੀਂ ਹੁਣ ਇਹ ਨਹੀਂ, ਇਵੇਂ ਨਹੀਂ ਹੋਣਾ ਹੈ ਜੀ। ਇਸ ਦੇ ਲਈ ਸਾਨੂੰ ਆਪਣਾ ਫਰਜ਼ ਪਛਾਣਨਾ ਪਏਗਾ, ਇਸ ਰਸਤੇ ਨੂੰ ਅਪਣਾਉਣਾ ਪਏਗਾ, ਆਜ਼ਾਦੀ ਦੇ ਸੰਘਰਸ਼ ਨੂੰ। ਅੰਤਰਰਾਸ਼ਟਰੀ ਕਾਨੂੰਨਾਂ ਦੀ ਜ਼ਦ 'ਚ ਰਹਿੰਦੇ ਆ, ਅੰਤਰਰਾਸ਼ਟਰੀ ਕੋਵੈਨੈਂਟਸ ਨੂੰ ਮੰਨਦੇ ਆ, ਜਿਹੜਾ ਕਿ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਜੀਵਨ ਕਿਵੇਂ ਬਸਰ ਕਰਨਾ ਹੈ ਕਿਸੇ ਕੌਮ ਨੇ, ਆਪਣੀ ਕਿਸਮਤ ਆਪ ਘੜਨ ਦਾ ਹੱਕ ਹੈ, ਸਾਡਾ ਮੁੱਢਲਾ ਹੱਕ ਹੈ ਜੀ। ਸੋ ਮੈਂ ਸਮਝਦਾ ਵੀ ਉਹਨਾਂ ਨੇ ਅਖੀਰ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਔਰ ਸਾਨੂੰ ਜਿਹੜਾ ਇਹ ਆਪਣਾ ਰਿਜ਼ੋਲਵ ਇਸ ਵੱਲ ਤੋਰੇ। ਸੋ ਅੱਜ ਅਸੀਂ ਇਸ ਘੱਲੂਘਾਰੇ 3 ਜੂਨ ਦਾ ਦਿਨ, ਜਿੱਦਣ ਕਿ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਨ ਸੀ ਜੀ, ਇਹ ਹਮਲਾ ਹੋਇਆ। ਸੋ ਅਸੀਂ ਸਮਝਦੇ ਹਾਂ ਕਿ ਇਸ ਤੋਂ ਵਧੀਆ ਟ੍ਰਿਬਿਊਟ ਕੋਈ ਨਹੀਂ ਸੀ ਦੇ ਸਕਦਾ ਜੀ। ਸੋ ਅਸੀਂ ਇਹ ਦਿਨ ਜਿਹੜਾ ਹੈ ਉਹ ਉਹਨਾਂ ਦੀ ਲਿਖਤ ਦੇ ਨਾਲ ਹੀ ਇਸ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਜੀ। ਸਾਡੀ ਅਗਲੀ ਈਮੇਲ ਅਜੀਤਗੜ੍ਹ ਮੋਹਾਲੀ ਤੋਂ ਵੀਰ ਸੁਖਜਿੰਦਰ ਸਿੰਘ ਖਾਲਸਾਨੀ ਜੀ ਦੀ ਹੈ।
ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਸੱਚੋ ਸੱਚ ਪ੍ਰੋਗਰਾਮ ਬਹੁਤ ਚੰਗਾ ਲੱਗਦਾ ਹੈ ਕਿਉਂਕਿ ਇਸ ਪ੍ਰੋਗਰਾਮ ਵਿੱਚ ਕੇਵਲ ਸੱਚ ਦੀ ਗੱਲ ਕੀਤੀ ਜਾਂਦੀ ਹੈ। ਇੱਕ ਗੱਲ ਹੋਰ ਜਿਹੜੀ ਡਾਕਟਰ ਅਮਰਜੀਤ ਸਿੰਘ ਜੀ ਦੇ ਬਾਰੇ ਮੈਨੂੰ ਚੰਗੀ ਲੱਗਦੀ ਹੈ, ਉਹ ਹੈ ਡਾਕਟਰ ਸਾਹਿਬ ਦੀ ਖਾਲਸਾਈ ਰੰਗ ਦੀ ਦਸਤਾਰ, ਕਿਉਂਕਿ ਖਾਲਸਾਈ ਰੰਗ ਦੀ ਦਸਤਾਰ ਬਿਨਾਂ ਬੋਲਿਆਂ ਹੀ ਸਾਨੂੰ ਖਾਲਿਸਤਾਨ ਦੀ ਪ੍ਰਾਪਤੀ ਲਈ ਪ੍ਰੇਰਨਾ ਦਿੰਦੀ ਹੈ। ਪੰਜਾਬ ਵਿੱਚ ਖਾਲਸਾਈ ਰੰਗ ਦੀ ਦਸਤਾਰ ਵਾਲਿਆਂ ਨੂੰ ਕਿਸ ਨਜ਼ਰ ਨਾਲ ਦੇਖਿਆ ਜਾਂਦਾ ਹੈ, ਇਹ ਤਾਂ ਡਾਕਟਰ ਸਾਹਿਬ ਚੰਗੀ ਤਰ੍ਹਾਂ ਜਾਣਦੇ ਹੀ ਹਨ। ਡਾਕਟਰ ਸਾਹਿਬ ਦੂਰ ਬੈਠੇ ਵੀ ਪੰਜਾਬ ਦੇ ਹਾਲਾਤ ਤੋਂ ਭਲੀ ਪ੍ਰਕਾਰ ਜਾਣੂ ਹਨ ਅਤੇ ਉਹ ਕੌਮ ਦੇ ਮੌਜੂਦਾ ਦਰਦ ਨੂੰ ਮਹਿਸੂਸ ਕਰ ਰਹੇ ਹਨ। ਡਾਕਟਰ ਸਾਹਿਬ, ਮੇਰਾ ਪਹਿਲਾ ਸਵਾਲ ਇਹ ਹੈ ਕਿ ਸਾਰਾ ਦਿਨ ਪ੍ਰਾਈਵੇਟ ਨੌਕਰੀਆਂ ਵਿੱਚ ਰੁੱਝੇ ਨੌਜਵਾਨ ਵੀਰ ਖਾਲਿਸਤਾਨ ਦੀ ਪ੍ਰਾਪਤੀ ਲਈ ਕਿਵੇਂ ਯੋਗਦਾਨ ਪਾ ਸਕਦੇ ਹਨ? ਇਹ ਮੇਰੀ ਪਹਿਲੀ ਈਮੇਲ ਹੈ ਸੱਚੋ ਸੱਚ ਪ੍ਰੋਗਰਾਮ ਨੂੰ। ਭਾਵੇਂ ਕਿ ਮੇਰੀ ਮੇਲ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਨਾ ਵੀ ਪੜੋ, ਪਰ ਕਿਰਪਾ ਕਰਕੇ ਮੈਨੂੰ ਜਵਾਬ ਜ਼ਰੂਰ ਦੇਣਾ ਤਾਂ ਜੋ ਅੱਗੇ ਤੋਂ ਵੀ ਵੱਖ-ਵੱਖ ਮਸਲਿਆਂ ਤੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਆਪ ਜੀ ਦਾ ਬਹੁਤ ਧੰਨਵਾਦ ਹੋਵਾਂਗਾ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਵੀਰ ਸੁਖਜਿੰਦਰ ਸਿੰਘ ਖਾਲਿਸਤਾਨੀ ਜੀ ਦਾ ਧੰਨਵਾਦ, ਜਿਨ੍ਹਾਂ ਨੇ ਸਾਨੂੰ ਅਜੀਤਗੜ੍ਹ, ਜਿਹੜਾ ਕਿ ਪੰਜਾਬ ਦਾ ਇੱਕ ਜ਼ਿਲ੍ਹਾ ਹੈ, ਇਹਦਾ ਨਾਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸੀ, ਅਕਾਲੀਆਂ ਨੇ ਹੁਣ ਤਾਜ਼ਾ ਅਜੀਤਗੜ੍ਹ ਰੱਖਿਆ ਹੈ ਜੀ, ਤੇ ਮੋਹਾਲੀ ਇਹਦਾ ਪੁਰਾਣਾ ਨਾਂ ਹੈ, ਮੋਸਟਲੀ ਅਜੇ ਮੋਹਾਲੀ ਇਸਤੇਮਾਲ ਹੁੰਦੇ ਜੀ, ਉਸ ਤੋਂ ਉਹਨਾਂ ਨੇ ਲਿਖਿਆ। ਸੋ ਖੁਸ਼ੀ ਹੋਈ, ਵੀਰ ਲਿਖਦੇ ਵੀ ਨੇ ਔਰ ਉਹਨਾਂ ਨੇ ਆਪਣੇ ਨਾਂ ਨਾਲ ਪੱਕਾ ਖਾਲਿਸਤਾਨੀ ਲਾ ਲਿਆ ਜੀ ਜੀ। ਸੋ ਜ਼ਾਹਰ ਹੈ ਵੀ ਕਿਸੇ ਨੂੰ ਭੁਲੇਖਾ ਨਾ ਹੋਏ ਕਿ ਆਜ਼ਾਦੀ ਦੇ ਪਾਂਧੀ ਕਿਸ ਕਦਰ ਇਸ ਆਪਣੇ ਨਿਸ਼ਾਨੇ ਨੂੰ ਕਮਿਟਡ ਨੇ ਜੀ। ਉਹਨਾਂ ਨੂੰ ਚੰਗਾ ਲੱਗਦਾ ਹੈ ਅਸੀਂ ਪ੍ਰੋਗਰਾਮ ਦੇ ਵਿੱਚ ਸੱਚ ਦੀ ਗੱਲ ਕਰਦੇ ਹਾਂ। ਇਹ ਸਾਡਾ ਨਿਸ਼ਾਨਾ ਵੀ ਹੈ, ਸਾਡਾ ਆਇਨਾ ਵੀ ਹੈ ਔਰ ਗੁਰੂ ਦਾ ਹੁਕਮ ਵੀ ਹੈ ਜੀ। ਦੂਸਰੀ ਗੱਲ, ਉਹਨਾਂ ਨੂੰ ਸਾਡੀ ਖਾਲਸਾਈ ਦਸਤਾਰ, ਕੇਸਰੀ ਦਸਤਾਰ ਪਸੰਦ ਹੈ ਜੀ। ਦੇਖੋ, ਗੱਲ ਤਾਂ ਕਈ ਵਾਰ ਇਹ ਜ਼ਰੂਰੀ ਨਹੀਂ, ਕਈ ਵਾਰੀ ਇਹ ਡਿਬੇਟ ਵੀ ਹੁੰਦੀ ਹੈ ਕੁਝ ਸਿੱਖ ਹਲਕਿਆਂ 'ਚ ਕਿ ਜੀ ਕਿਹੜਾ ਰੰਗ ਹਿੰਦੂਆਈਜ਼ਡ ਹੈ, ਕਿਹੜਾ ਸਿੱਖ ਰੰਗ ਹੈ ਜੀ ਜੀ। ਤੇ ਮੈਨੂੰ ਯਾਦ ਹੈ ਕਿ ਕੁਝ ਵਰੇ ਪਹਿਲਾਂ ਸਰ ਸਿਮਰਨਜੀਤ ਸਿੰਘ ਮਾਨ ਅਮਰੀਕਾ ਆਏ ਸਨ ਤੇ ਅਸੀਂ ਉਹਨਾਂ ਦੇ ਨਾਲ 2 ਹਫ਼ਤੇ ਦੀ ਸਾਂਝੀ ਜਿਹੜੀ ਹੈ ਹਰ ਥਾਂ ਦੇ ਉੱਤੇ ਉਹਨਾਂ ਦੇ ਨਾਲ ਟੂਰ ਕੀਤਾ ਜੀ। ਤੇ ਫਾਈਨਲ ਕਨਕਲੂਜਨ ਦੇ ਵਿੱਚ ਅਸੀਂ ਉਹਨਾਂ ਦੀ ਪ੍ਰੈਸ ਕਾਨਫਰੰਸ, ਜਿੱਥੇ ਕਿ ਸਾਡਾ ਆਫਿਸ ਹੈ ਨੈਸ਼ਨਲ ਪ੍ਰੈਸ ਬਿਲਡਿੰਗ, ਉੱਥੇ ਨੈਸ਼ਨਲ ਪ੍ਰੈਸ ਕਲੱਬ ਹੈ ਬੜਾ ਪ੍ਰੈਸਟੀਜੀਅਸ, ਉਹਦੇ ਵਿੱਚ ਪ੍ਰੈਸ ਕਾਨਫਰੰਸ ਰੱਖੀ ਜੀ, ਜਿਹਨੂੰ ਮਾਨ ਸਾਹਿਬ ਔਰ ਮੈਂ ਅਸੀਂ ਦੋਨਾਂ ਨੇ, ਉਹ ਸਾਂਝੀ ਪ੍ਰੈਸ ਕਾਨਫਰੰਸ ਸੀ ਜੀ। ਹੁਣ ਤਾਂ ਉਹ ਚੜ੍ਹਾਈ ਕਰ ਚੁੱਕੇ ਨੇ ਪਾਕਿਸਤਾਨ ਦੇ ਬੜੇ ਪ੍ਰੋਮੀਨੈਂਟ ਜਰਨਲਿਸਟ, ਕਦੇ ਉਹ ਜ਼ੁਲਫਿਕਾਰ ਅਲੀ ਭੁੱਟੋ ਦੇ ਵੇਲੇ ਬਿਊਰੋ ਚੀਫ ਵੀ ਸੀ ਖਾਲਿਦ ਹਸਨ, ਉਹ ਆਪਣੇ ਨਿਊਜ਼ ਗਰੁੱਪ ਲਈ ਕਵਰ ਕਰਨ ਆਏ ਉਸ ਪ੍ਰੈਸ ਕਾਨਫਰੰਸ ਨੂੰ ਜੀ। ਔਰ ਸਵਾਲ ਜਵਾਬ ਸੈਸ਼ਨ ਦੇ ਵੇਲੇ ਉਹਨਾਂ ਨੇ ਦੇਖ ਕੇ, ਕਿਉਂਕਿ ਮਾਨ ਸਾਹਿਬ ਦੇ ਨੀਲੀ ਦਸਤਾਰ ਸਜਾਈ ਹੋਈ ਸੀ ਜੀ, ਤੇ ਉਹਨਾਂ ਨੇ ਸਵਾਲ ਪੁੱਛਿਆ ਕਿ ਜੀ ਇਹ ਜਿਹੜਾ ਰੰਗ ਹੈ, ਤੇ ਮੇਰੇ ਵੱਲੋਂ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਕੇਸਰੀ ਰੰਗ ਹੈ ਜੀ, ਸੈਫਰਨ ਨੀਲਾ ਜੀ, ਤੇ ਅਸਲ 'ਚ ਇਹਦਾ ਰੰਗ ਦਾ ਕੀ ਸਿਗਨੀਫੀਕੈਂਸ ਹੈ ਜੀ। ਤੇ ਇਸ ਤੋਂ ਪਹਿਲਾਂ ਕਿ ਮੈਂ ਰਿਸਪੌਂਡ ਕਰਦਾ, ਮਾਨ ਸਾਹਿਬ ਨੇ ਚਾਈਨੀਜ਼ ਜਿਹੜਾ ਮਾਓ ਸੇ ਤੁੰਗ ਨੂੰ ਕੋਟ ਕਰਕੇ ਕਿਹਾ, ਹਾਲਾਂਕਿ ਇਹ ਸ਼ਾਇਦ ਮਿਸਟਰ ਡੈਂਗ ਦੀ ਕੋਟ ਹੈ ਜੀ। ਉਹਨਾਂ ਨੇ ਕਿਹਾ ਕਿ ਜੀ ਅੰਗਰੇਜ਼ੀ 'ਚ ਉਹਨਾਂ ਨੇ ਕਿਹਾ ਕਿ it doesn't matter whether cat is of black color or white color, but cat should know how to catch mice. ਕਿ ਬਿੱਲੀ ਦਾ ਰੰਗ ਕਾਲਾ ਹੈ ਕਿ ਚਿੱਟਾ ਹੈ, ਇਹਦਾ ਫਰਕ ਨਹੀਂ ਪੈਂਦਾ, ਪਰ ਉਹਨੂੰ ਚੂਹੇ ਫੜਨੇ ਹੋਣੇ ਚਾਹੀਦੇ ਨੇ ਜੀ ਜੀ, ਕਿ ਉਹਨੂੰ ਪਤਾ ਹੋਣਾ ਚਾਹੀਦਾ ਵੀ ਚੂਹਾ ਕਿਵੇਂ ਫੜਨਾ। ਸੋ ਬੜੀ ਇਹ ਪ੍ਰੋਫਾਊਂਡ ਔਰ ਉਹਨਾਂ ਦੀ ਇਨਸਟੈਂਟ ਇਹ ਕਮੈਂਟ ਸੀ, ਸਾਰੇ ਪ੍ਰੈਸ ਕਾਨਫਰੰਸ 'ਚ ਖਾਸਾ ਵੀ ਪਿਆ ਜੀ, ਔਰ ਇਹ ਉਹਨੇ ਕਵਰ ਵੀ ਕੀਤਾ ਇਹ ਕਮੈਂਟ। ਸੋ ਮੈਂ ਸਮਝਦਾ ਹਾਂ ਵੀ ਕਈ ਵਾਰ ਰੰਗ ਤਾਂ ਬਹੁਤ ਵਾਰੀ ਜਿਹੜੇ ਬਹੁ ਰੂਪੀਏ ਨੇ ਉੱਥੇ ਉਹਨਾਂ ਦੇ ਛੱਡੇ ਹੋਏ ਜਾਂ ਇੱਥੇ ਉਹ ਵੀ ਬਣ ਸਕਦੇ ਨੇ, ਪਰ ਅਸੀਂ ਇਹਨੂੰ ਐਜ਼ ਏ ਚੈਲੰਜ ਲਿਆ ਕੇਸਰੀ ਰੰਗ ਨੂੰ, ਕਿਉਂਕਿ ਉਹ ਪੀਰੀਅਡ ਸੀ ਜਦੋਂ ਪੰਜਾਬ ਦੇ ਵਿੱਚ ਇਸ ਰੰਗ ਦੇ ਉੱਤੇ ਹੀ ਪਾਬੰਦੀ ਸੀ। ਜਿਹਨੇ ਵੀ ਇਸ ਰੰਗ ਦੀ ਦਸਤਾਰ ਸਜਾਈ ਹੈ ਉਹ ਜੇਲ੍ਹਾਂ ਦੇ ਵਿੱਚ ਤੁੰਨਿਆ ਜਾਂਦਾ ਸੀ। ਸੋ ਇੱਥੇ ਸਪੋਕਸਪਰਸਨ 1991 ਦੇ ਵਿੱਚ ਇਸ ਸੇਵਾ ਨੂੰ ਲੈਣ ਤੋਂ ਬਾਅਦ ਇਹੀ ਇੱਕੋ ਇੱਕ ਰੰਗ ਹੈ ਜਿਹੜਾ ਸਾਡਾ ਬਾਗੀਆਨਾ ਡਿਕਲੇਅਰ ਹੋਣ ਦਾ ਰੰਗ ਵੀ ਹੈ, ਸਾਡਾ ਨਿਸ਼ਾਨਾ ਵੀ ਹੈ, ਪਲੇਇੰਗ ਵਿਦ ਦਾ ਫਾਇਰ ਦਾ ਰੰਗ ਵੀ ਹੈ ਜੀ। ਔਰ ਇਸ ਚੋਂ ਅਸੀਂ ਸਮਝਦੇ ਹਾਂ ਕਿ ਜੇ ਇਹ ਆਪਣੇ ਆਪ ਲਈ ਰਿਮਾਈਂਡਰ ਵੀ ਹੈ ਕਿ ਭਾਈ ਅਸੀਂ ਕਿਸ ਰਸਤੇ ਦੇ ਪਾਂਧੀ ਹੈ ਜੀ। ਜੇ ਕਦੇ ਕੋਈ ਕਮਜ਼ੋਰ ਹੋਣਾ, ਕਿਸੇ ਨੇ ਕਦੇ ਡੋਲਣਾ, ਜਿਵੇਂ ਸਾਡੇ ਕਕਾਰ ਸਾਨੂੰ ਯਾਦ ਕਰਵਾਉਂਦੇ ਨੇ ਹਮੇਸ਼ਾ ਕਿ ਅਸੀਂ ਗੁਰੂ ਦੇ ਸਿੱਖ ਹਾਂ, ਸਾਡੇ ਸਾਹਮਣੇ ਕਿਹੜੇ ਕਰਮ ਕਰਨ ਵਾਲੇ ਨੇ, ਕਿਉਂਕਿ ਇਹ ਹਿੰਦੁਸਤਾਨ ਦੀ ਹਕੂਮਤ ਨੇ ਬਾਗੀਆਨਾ ਰੰਗ ਡਿਕਲੇਅਰ ਕੀਤਾ ਹੈ
ਜੀ। ਸੋ ਇਸ ਲਈ ਇਹ ਸਿੰਬੋਲਿਜ਼ਮ ਜਿਹੜਾ ਹੈ ਇਹ ਇੰਪੋਰਟੈਂਟ ਹੈ। ਬਾਕੀ ਜਿਹੜੇ ਵੀਰ ਭੈਣਾਂ ਇਸ ਰਸਤੇ ਤੇ ਤੁਰੇ ਹੋਏ ਨੇ, ਜੇ ਉਹਨਾਂ ਦੀ ਕਨਵਿਕਸ਼ਨ ਹੈ, ਉਹ ਲੱਗੇ ਨੇ, ਤੁਰੇ ਨੇ, ਉਹਨਾਂ ਸਭ ਨੂੰ ਅਸੀਂ ਜਿਹੜਾ ਹੈ ਆਪਣਾ ਸਤਿਕਾਰ ਭਰਿਆ ਪ੍ਰਣਾਮ ਕਹਿੰਦੇ ਜੀ ਔਰ ਆਸ ਵੀ ਕਰਦੇ ਹਾਂ ਕਿ ਭਾਈ ਇਸ ਰਸਤੇ ਤੇ ਤੁਰੋ ਮਜ਼ਬੂਤੀ ਨਾਲ। ਘੱਲੂਘਾਰੇ ਦੀ ਇਸ ਯਾਦ ਦੇ ਮੌਕੇ ਤੇ 29ਵੀਂ ਯਾਦ ਨੂੰ ਯਾਦ ਕਰਦੇ ਹਾਂ, ਇੱਕ ਵਾਰੀ ਪ੍ਰਣ ਲਈਏ ਕਿ ਮਜ਼ਬੂਤੀ ਨਾਲ ਇਸ ਰਸਤੇ ਤੇ ਤੁਰਾਂਗੇ। ਜੀ ਜਿਹੜਾ ਉਹਨਾਂ ਦਾ ਸਵਾਲ ਹੈ ਜੀ ਜੀ ਕਿ ਜਿਹੜੇ ਪ੍ਰਾਈਵੇਟ ਨੌਕਰੀਆਂ ਕਰਨ ਵਾਲੇ ਨੇ ਉਹ ਕਿਵੇਂ ਇਹਦੇ 'ਚ ਯੋਗਦਾਨ ਪਾ ਸਕਦੇ ਨੇ। ਦੇਖੋ, ਇਹਦੇ ਲਈ ਹਰ ਇੱਕ ਦੇ ਆਪੋ ਆਪਣੇ ਜਿਹੜੇ ਨੇ ਉਹ ਤਰੀਕਾਕਾਰ ਹੋ ਸਕਦੇ ਨੇ, ਉਹਨਾਂ ਦੀਆਂ ਮਜਬੂਰੀਆਂ ਵੀ ਹੋ ਸਕਦੀਆਂ ਨੇ, ਜਿਹਨਾਂ ਨੂੰ ਅਸੀਂ ਕੰਪਲਸ਼ਨਸ ਕਹਿੰਦੇ ਹਾਂ। ਜਾਗਰੂਕ ਰਹਿਣ, ਜਾਗਦੇ ਰਹਿਣ, ਅਵੇਅਰ ਰਹਿਣ। ਜਿਵੇਂ ਸ਼ਹੀਦ ਪਰਿਵਾਰਾਂ ਦੀ ਸਾਂਭ ਸੰਭਾਲ ਦੀ ਗੱਲ ਬਜ਼ੁਰਗਾਂ ਦੀ ਖਾਸ ਕਰ ਸਾਹਮਣੇ ਆਈ ਹੈ, ਇਸ ਪਾਸੇ ਵੱਲ ਕੁਛ ਨਾ ਕੁਛ ਕੰਟਰੀਬਿਊਟ ਕਰਨ ਜੀ। ਔਰ ਅੱਜ ਕੱਲ ਇੰਟਰਨੈਟ ਤੇ ਕਿੰਨਾ ਕੁਛ ਮਿਲਦਾ ਹੈ ਪੜ੍ਹਨ ਨੂੰ, ਲਿਖਣ ਨੂੰ, ਇਸ ਬਾਰੇ ਅਵੇਅਰਨੈਸ ਪੈਦਾ ਕਰਨ, ਆਪਣੇ ਘਰਾਂ 'ਚ ਗੁਰਸਿੱਖੀ ਅਪਣਾਉਣ, ਬੱਚੇ ਬੱਚੀਆਂ ਨੂੰ ਆਪਣੀ ਕੌਮ ਨਾਲ ਕੀ ਹੋਇਆ ਹੈ, ਕੀ ਹੋ ਰਿਹਾ ਹੈ, ਇਸ ਬਾਰੇ ਜਾਣਕਾਰੀ ਦੇਣ। ਇਸ ਚੋਂ ਹੀ ਸਾਡੀ ਅਲਟੀਮੇਟਲੀ ਇੱਕ ਮੂਵਮੈਂਟ ਬਿਲਟ ਹੋਏਗੀ। ਜੀ ਡਾਕਟਰ ਸਾਹਿਬ, ਇੱਥੇ ਲੈਣਾ ਇੱਕ ਛੋਟਾ ਜਿਹਾ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ੋਰਟ।